व्यूअर्स वेलकम बैक इन आवर प्रोग्राम जी डॉक्टर साहब एंड वाले इशू तो पहला आप अपने दर्शकों की फेसबुक मैसेज लवांगे उस तो बाद ਜਿਹੜਾ ਅੱਜ ਦਾ ਐਂਡ ਵਾਲਾ ਇਸ਼ੂ ਉਹ ਹੋਏਗਾ ਜੀ ਡਾਕਟਰ ਸਾਹਿਬ। ਵੀਰ ਕਸ਼ਮੀਰ ਵਿਕ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵਿਰਕ ਸਾਹਿਬ। ਮਨਜੀਤ ਗਰੇਵਾਲ ਲਿਖਦੇ ਨੇ ਵਾਹਿਗੁਰੂ ਜੀ ਕਿਰਪਾ ਕਰਨ ਕੈਨ ਯੂ ਟਾਕ ਅਬਾਊਟ ਜੱਗੀ ਵੀਰ ਅਬਾਊਟ ਹਾਊ ਵੀ ਕੈਨ ਹੈਲਪ ਹਿਮ। ਦੇਖੋ ਉਹਨਾਂ ਨੂੰ ਬਾਘਾ ਪੁਰਾਣਾ ਅਦਾਲਤ 'ਚ ਪੇਸ਼ ਕੀਤਾ, ਪੁਲਿਸ ਰਿਮਾਂਡ ਤਾਂ ਮੁੱਕਿਆ, ਜੁਡੀਸ਼ੀਅਲ ਰਿਮਾਂਡ 'ਚ ਭੇਜ ਦਿੱਤਾ। ਉਹਨਾਂ ਦੇ ਸੱਸ ਸਹੁਰਾ ਵੀ ਉਹਨਾਂ ਨੂੰ ਮਿਲ ਸਕੇ, ਵਕੀਲ ਵੀ ਔਰ ਦੂਜੇ ਵੀ। ਲੇਕਿਨ ਮੈਂ ਆਉਂਦੇ ਆਉਂਦੇ BBC ਪੰਜਾਬੀ ਸਰਵਿਸ ਦੇਖ ਰਿਹਾ ਸੀ ਕਿ ਉਹਨਾਂ ਨੂੰ ਹੁਣ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਿੱਥੇ ਕਿ ਇੱਕ ਈਸਾਈ ਪਾਦਰੀ ਦਾ ਕਤਲ ਹੋਇਆ ਸੀ ਉਹ ਪੁਲਿਸ ਉਹਨਾਂ ਨੂੰ ਲੈ ਗਈ। ਸੋ ਜ਼ਾਹਰ ਹੈ ਕਿ ਵੀ ਇਹ ਉਹਨਾਂ ਦੇ ਉੱਤੇ ਟਾਰਚਰ ਵੀ ਹੋਇਆ। ਇਸ ਦੇ ਵੀ ਉਹਨਾਂ ਦੇ ਵਕੀਲ ਨੇ ਵੀ ਇਹ ਗੱਲ ਕਹੀ ਹੈ ਔਰ ਇਹ ਗੱਲ ਸਾਹਮਣੇ ਵੀ ਹੈ। ਸੋ ਕੈਨੇਡਾ ਦੇ 2 ਮੈਂਬਰ ਪਾਰਲੀਮੈਂਟ ਨੇ ਲਿਖਿਆ, ਇੰਗਲੈਂਡ 'ਚ ਬ੍ਰਿਟਿਸ਼ ਹਾਊਸ ਆਫ ਕਾਮਨਸ 'ਚ ਵੀ ਗੱਲ ਹੋਏਗੀ, ਲੈਟਰ ਵੀ ਉਹਨਾਂ ਨੇ ਲਿਖਿਆ। ਸੋ ਮੇਰਾ ਖਿਆਲ ਹੈ ਵੀ ਜਿਹੜੀਆਂ ਪੈਟੀਸ਼ਨਸ ਨੇ ਥਾਂ ਥਾਈਂ ਇਹ ਇੱਕ ਤਰੀਕਾ ਹੈ ਔਰ ਜਿੱਥੇ ਜਿੱਥੇ ਕਿਤੇ ਪ੍ਰੋਟੈਸਟ ਰੱਖੇ ਜਾਂਦੇ ਨੇ ਆਉਣ ਵਾਲੇ ਸਮੇਂ 'ਚ ਕੁਛ ਇਹ ਵੀ ਚੱਲ ਰਿਹਾ। ਇੰਗਲੈਂਡ 'ਚ ਤਾਂ ਹੋਇਆ ਪ੍ਰੋਟੈਸਟ, ਉਹਨਾਂ ਦੇ ਵਿੱਚ ਪਾਰਟਿਸਿਪੇਸ਼ਨ ਹੈ। ਹੋਰ ਜਿਹੜੀ ਵੀ ਕੋਈ ਕਾਲ ਜਿਹੜੇ ਲੀਡ ਕਰ ਰਹੇ ਨੇ ਉਹਨਾਂ ਤੋਂ ਆਏਗੀ ਉਹਨੂੰ ਜ਼ਰੂਰ ਅਸੀਂ ਫੋਲੋ ਵੀ ਕਰਾਂਗੇ। ਵੀਰ ਭੁਪਿੰਦਰ ਸਿੰਘ ਲਿਖਦੇ ਨੇ ਗੁਰਫਤਿਹ ਡਾਕਟਰ ਸਾਹਿਬ ਜੱਗੀ ਬਾਰੇ ਜਾਣਕਾਰੀ ਵੀ ਇੰਗਲੈਂਡ ਦੀਆਂ ਏਜੰਸੀਆਂ ਨੇ ਹੀ ਭਾਰਤੀ ਏਜੰਸੀਆਂ ਨੂੰ ਦਿੱਤੀ ਹੋਵੇਗੀ, ਇਸੇ ਕਰਕੇ ਉਹਨਾਂ ਨੇ FCO ਨੇ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ। ਅੰਦਰ ਖਾਤੇ ਸਾਰਾ ਹੀ ਕਾਲਾ ਮਾੜਾ ਹੈ। ਦੇਖੋ ਇਸ ਬਾਰੇ ਤਾਂ ਹੁਣ ਕੋਈ ਦੋ ਰਾਵਾਂ ਨਹੀਂ ਨੇ। ਉਹ ਅਮਰੀਕਾ ਦੀਆਂ ਏਜੰਸੀਆਂ ਹੋਣ, ਕੈਨੇਡਾ ਦੀਆਂ ਹੋਣ, ਇੰਗਲੈਂਡ ਦੀਆਂ ਹੋਣ ਜਾਂ ਯੂਰਪੀਅਨ ਕੰਟਰੀਜ਼ ਦੀਆਂ, ਸਾਰੀਆਂ ਹੀ ਕੋਆਪਰੇਟ ਕਰਦੀਆਂ। ਇਸ ਲਈ ਨਹੀਂ ਵੀ ਕੋਈ ਸਿੱਖਾਂ ਦੇ ਖਿਲਾਫ ਪ੍ਰੈਜੁਡਿਸ ਹੈ, ਕਿਉਂਕਿ ਆਲਰੇਡੀ ਦਹਿਸ਼ਤਗਰਦੀ ਕੇਸ ਕਿਸਮ ਦਾ ਇੰਟਰਨੈਸ਼ਨਲ ਇਸ਼ੂ ਬਣ ਗਿਆ ਹੈ ਕਿ ਜਿਹਦੇ ਥੱਲੇ ਉਹ ਕਰਦੇ ਨੇ। ਔਰ ਇੰਡੀਅਨਸ ਮਿਸਇਨਫਾਰਮ ਕਰਕੇ ਹੋਰ ਵੀ ਜਿਹੜੀ ਹੈ ਉਹ ਵਾਧੂ ਹਰਾਸਮੈਂਟ ਵਾਲੀ ਲਾਈਨ ਰੱਖਦੇ ਨੇ। ਸੋ ਉਹਦੇ 'ਚ ਇੱਕ ਤਾਂ ਸਾਨੂੰ ਵੀ ਕੌਸ਼ੀਅਸ ਹੋਣਾ ਚਾਹੀਦਾ ਕਿ ਵੀ ਕੀ ਅਸੀਂ ਕਰਦੇ ਹਾਂ ਕੀ ਨਹੀਂ ਕਰਦੇ। ਪਰ ਮੈਨੂੰ ਲੱਗਦਾ ਹੈ ਕਿ ਵੀ ਜਿਵੇਂ ਇੰਗਲੈਂਡ ਦੇ ਉਹਨਾਂ ਦੇ ਜਦੋਂ ਹੁਣ ਹੀਅਰਿੰਗ ਲਈ ਹੋਇਆ, ਉਹਨਾਂ ਦੇ ਡਿਪਲੋਮੈਟ ਵੀ ਆਏ ਹੋਏ ਸੀ ਔਰ ਇਸ ਇਸ਼ੂ ਨੂੰ ਚੁੱਕਿਆ ਫੋਰਨ ਆਫਿਸ ਨੇ ਵੀ। ਸੋ ਲੇਕਿਨ ਇਹਨਾਂ ਦਾ ਵੀ ਇੱਕ ਪ੍ਰੋਟੋਕੋਲ ਹੁੰਦਾ ਹੈ ਕਿ ਜਦੋਂ ਕਿਸੇ ਕੰਟਰੀ ਦਾ ਇਨਰ ਮਾਮਲਾ ਹੈ, ਲੀਗਲ ਪ੍ਰੋਸੈਸ ਹੈ, ਰਾਈਟ ਟੂ ਮੀਟਿੰਗ, ਟਾਰਚਰ ਨਾ ਹੋਏ, ਦੂਜਾ ਹੋਏ, ਉਸ ਲੈਵਲ ਤੇ ਫੋਲੋ ਹੋ ਰਿਹਾ। ਪਰ ਮੈਨੂੰ ਇਹ ਕੋਈ ਦੋ ਸ਼ੱਕ ਨਹੀਂ ਹੈ ਕਿ ਸਾਰੀਆਂ ਹੀ ਏਜੰਸੀਜ਼ ਜਿਹੜੀਆਂ ਨੇ ਇਹ ਇਨਫੋਰਮੇਸ਼ਨ ਸ਼ੇਅਰ ਕਰਦੀਆਂ ਨੇ। ਗਗਨਦੀਪ ਸਿੰਘ ਲਿਖਦੇ ਨੇ, ਗਗਨਦੀਪ ਸਿੰਘ ਹੁੰਦਲ, ਸਮ ਪੀਪਲ ਸੈਡ ਖਾਲਿਸਤਾਨ ਜ਼ਿੰਦਾਬਾਦ ਬਟ ਦੇ ਡੋਂਟ ਹੈਵ ਸਿੰਘ ਵਿਦ ਦੇਅਰ ਨੇਮਸ। ਦੇਖੋ ਚੰਗੀ ਗੱਲ ਹੈ ਕਿ ਵੀ ਸਿੰਘ ਔਰ ਕੌਰ ਲਿਖਿਆ ਜਾਏ। ਹੁੰਦਲ ਸਾਹਿਬ ਕਈ ਤੁਹਾਨੂੰ ਵੀ ਪੁੱਛ ਸਕਦੇ ਨੇ ਕਿ ਵੀ ਇਹ ਜ਼ਾਤ ਪਾਤ ਕਿੱਥੋਂ ਆ ਗਈ, ਤੁਸੀਂ ਹੁੰਦਲ ਕਿਵੇਂ ਹੋ ਗਏ, ਸਿੰਘ ਤੇ ਕਿਉਂ ਨਹੀਂ ਨਾਮ ਮੁੱਕ ਜਾਂਦਾ। ਸੋ ਇਹ ਇਸ਼ੂਜ਼ ਬਾਰੇ ਸਾਨੂੰ ਕੌਸ਼ੀਅਸ ਹੋਣਾ ਚਾਹੀਦਾ। ਪਰ ਇਹ ਡਿਬੇਟ ਦਾ ਇਸ਼ੂ ਨਹੀਂ ਨੇ, ਕਿਸੇ ਕੋਈ ਹੈ ਸਰੂਪ ਨਹੀਂ ਹੈ। ਉਹ ਇੱਕ ਕੌਨਸਟੈਂਟ ਪ੍ਰੋਸੈਸ ਹੈ ਜਿਹਦੇ 'ਚ ਉਹਨਾਂ ਦੇ ਵਿੱਚ ਜ਼ਿੰਦਗੀ 'ਚ ਚੇਂਜ ਆਏਗੀ। ਪ੍ਰਚਾਰਦੇ ਰਹਿਣਾ ਚੰਗੀ ਗੱਲ ਹੈ, ਪਰ ਇਹਨੂੰ ਡਿਵਾਈਸਿਵ ਇਸ਼ੂ ਨਾ ਬਣਾਈਏ। ਔਰ ਜਿਹੜਾ ਵੀ ਖਾਲਿਸਤਾਨ ਦੇ ਲਈ ਖਲੋਂਦਾ ਆ ਕੇ ਭਾਵੇਂ ਕਿਸੇ ਲੈਵਲ ਤੇ ਵੀ ਹੈ ਉਹ ਸਿੱਖੀ ਜੀਵਨ ਦੇ, ਸਾਨੂੰ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ। ਭੈਣ ਜੀ ਮਨਮੰਥਨ ਕੌਰ ਲਿਖਦੇ ਨੇ, ਆਈ ਐਗਰੀ ਵਿਦ ਗਗਨਦੀਪ ਸਿੰਘ's comment that many times we unconsciously do not write Singh or Kaur with our names. We do not realize the long-term negative effect of this simple mistake many of us make. Before this becomes a habit and even our future generations omit writing Singhs and Kaurs with our names, please let's become aware of this very important issue. ਬਿਲਕੁਲ ਠੀਕ ਕਿਹਾ ਭੈਣ ਜੀ ਨੇ। ਪਰ ਹੁਣ ਤਾਂ ਨਾਂ ਵੀ ਇਹੋ ਜਿਹੇ ਰੱਖੇ ਜਾਣ ਲੱਗੇ ਜਿਹਨਾਂ ਨਾਲ ਸਿੰਘ ਕੌਰ ਹੈ ਹੀ ਨਹੀਂ। ਹੁਣ ਤਾਂ ਰੋਜ਼ੀ, ਡੇਜ਼ੀ, ਸ਼ੈਰੀ, ਬੈਰੀ ਇਹ ਨਾਂ ਜਿਹੜੇ ਨੇ ਮਾਪਿਓ ਨੇ ਜੰਮਣ ਤੋਂ ਵੀ ਪਹਿਲਾਂ ਚੁਣੇ ਹੁੰਦੇ ਨੇ ਮੁੰਡੇ ਕੁੜੀਆਂ ਦੇ। ਸੋ ਇਹ ਬੜਾ ਖਤਰਨਾਕ ਟ੍ਰੈਂਡ ਹੈ। ਪਹਿਲਿਆਂ ਦਾ ਤਾਂ ਸੀ ਕਿ ਉਹਨਾਂ ਦੇ ਨਾਂ ਦੇ ਨਾਲ ਸੀ, ਉਹ ਲਿਖਦੇ ਨਹੀਂ ਸੀ ਜਾਂ ਬੋਲਦੇ ਨਹੀਂ ਸੀ। ਹੁਣ ਤਾਂ ਇਹ ਹੈ ਵੀ ਉਹਨਾਂ ਦੇ ਨਾਂ ਦੇ ਨਾਲ ਹੀ ਨਹੀਂ ਨੇ। ਸੋ ਇਹ ਜਿਹੜਾ ਹੈ, ਔਰ ਨਾਂ ਵੀ ਅੱਗੇ ਤਾਂ ਚਲੋ ਗੁਰਮਤਿ ਪਰਾਇਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਧਾਰਿਤ ਸੀ, ਹੁਣ ਤਾਂ ਪਹਿਲਾਂ ਹੀ ਘਰਾਂ 'ਚ ਰੱਖੇ ਹੁੰਦੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੰਘ ਔਰ ਕੌਰ ਇਹ ਸਾਡੀ ਪਛਾਣ, ਸ਼ੇਰ, ਸਾਵਰਨ ਔਰ ਪ੍ਰਿੰਸ ਇਹ ਗੁਰੂ ਨੇ ਸਾਨੂੰ ਦਿੱਤਾ ਹੈ। ਇਹ ਸਾਡੀ ਉਸ ਸਟਰੈਂਥ ਦਾ ਹੈ ਜਿਹੜਾ ਜਿਸ ਤੋਂ ਅਸੀਂ ਟੁੱਟ ਜਾਂਦੇ ਹਾਂ ਦਾ ਮੋਮੈਂਟ ਅਸੀਂ ਆਪਣੇ ਆਪ ਨੂੰ ਸਿੰਘ ਔਰ ਕੌਰ ਤੋਂ ਜੁਦਾ ਕਰ ਲੈਂਦੇ। ਵੀਰ ਤਜਿੰਦਰ ਸਿੰਘ ਲਿਖਦੇ ਨੇ, ਇਟਸ ਵੈਰੀ ਹਾਰਡ ਬਿਕਾਜ਼ RSS ਏਜੈਂਟਸ ਇਵਨ ਇਨਫਿਲਟਰੇਟ ਇਨ ਓਵਰਸੀਜ਼ ਗੁਰਦੁਆਰਾ ਸਾਹਿਬs and don't let us preach Guru Nanak Sahib's message against karm cards. It has been seen all around the world.
when they visit Gurdwara Sahibs and object about anything in Gurbani which preaches issues of age-old tradition of India. They object this, and then committee members of Gurdwara, just to satisfy their social affluence, the Kathawachaks. ਇਹ ਵੀ ਇੱਕ ਸਮੱਸਿਆ ਹੈ, ਪਰ ਦੇਖੋ ਇਹ ਵੀ ਇੱਕ ਔਨਗੋਇੰਗ ਡਿਬੇਟ ਰਹਿੰਦੀ ਹੈ। ਇੱਕ ਟ੍ਰੈਡੀਸ਼ਨਲ ਸਕੂਲ ਆਫ ਥਾਟ ਹੁੰਦਾ ਹੈ ਜਿਹੜਾ ਇੰਟਰਪ੍ਰੇਟ ਡਿਫਰੈਂਟਲੀ ਕਰਦਾ ਹੈ ਸਕ੍ਰਿਪਚਰ ਨੂੰ, ਇੱਕ ਵਿਦ ਦਾ ਨਿਊ ਆਈਡੀਆਜ਼ ਹੁੰਦਾ ਹੈ। ਔਰ ਸਾਨੂੰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ, ਮੈਂ ਹੈਲਥੀ ਡਿਬੇਟ ਦੇ ਹੱਕ 'ਚ ਹੈ, ਪਰ ਬੇਲੋੜੇ ਇਤਰਾਜ਼ ਥਾਂ ਥਾਂ ਖੜੇ ਕਰਕੇ ਕੌਮ ਨੂੰ ਜਿਹੜੀ ਵੰਡਣ ਦੀ ਲਾਈਨ ਹੈ, ਇਸ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ। ਉਹ ਸਾਡੇ ਕਥਾਵਾਚਕ ਹੋਣ, ਕੀਰਤਨੀਏ ਹੋਣ, ਲੈਕਚਰਰ ਹੋਣ, ਐਕਟਿਵਿਸਟ ਹੋਣ। ਇਸ ਲਈ ਮੈਂ ਬੜਾ ਇਸ ਗੱਲ ਦਾ ਧਿਆਨ ਰੱਖਦਾ। ਕੁਝ ਇਸ਼ੂਜ਼ ਬਾਰੇ ਮੇਰੀ ਰਾਏ ਸਟਰੋਂਗ ਹੈ, ਪਰ ਮੈਨੂੰ ਲੱਗਦਾ ਹੈ ਵੀ ਜਦੋਂ ਕੌਮਾਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ, ਫਿਰ ਸਾਨੂੰ ਇਸ ਤੋਂ ਬਚਣ ਦੀ ਲੋੜ ਹੁੰਦੀ ਹੈ। ਧਰਮਿੰਦਰ ਸਿੰਘ, ਚਰਨਜੀਤ ਸਿੰਘ, ਪਰਮ ਸਿੰਘ, ਮੌਂਟੂ ਮੁਲਤਾਨੀ, ਹਰਦੇਵ ਸਿੰਘ, ਹਾਕਮ ਸੇਖੋਂ, ਜਿਮੀ ਸਿੰਘ ਢਿੱਲੋਂ, ਇਹਨਾਂ ਸਾਰਿਆਂ ਦੀ ਅਸੀਂ ਫਤਿਹ ਹੀ ਬੁਲਾ ਦਿੰਦੇ। ਬਾਕੀ ਵਕਤ ਤਾਂ ਨਹੀਂ ਹੈ, ਜੋ ਇਸ਼ੂ ਨੂੰ ਆਪਾਂ ਨਹੀਂ ਲਵਾਂਗੇ, ਅੱਜ ਦਾ ਵਿਚਾਰ ਹੀ ਹੋਵੇਗਾ। ਜੀ ਡਾਕਟਰ ਸਾਹਿਬ, ਜਿਵੇਂ ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਬਾਬਾ ਫਰੀਦ ਜੀ ਦੇ ਸਲੋਕਾਂ ਤੇ ਵਿਚਾਰ ਕਰਦੇ ਜੀ, ਔਰ ਜਿਵੇਂ ਮੈਂ ਇਹ ਅੱਗੇ ਵੀ ਕਿਹਾ ਸੀ ਕਿ ਵੀ ਇਹ ਵੀ ਇੱਕ ਰੂਹਾਨੀ ਦੁਨੀਆ ਦੀ ਉਸ ਜਿਹੜੀ ਰੂਹਾਨੀਅਤ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬੜੀ ਖੂਬਸੂਰਤੀ ਹੈ ਕਿ ਸਲੋਕ ਬਾਬਾ ਫਰੀਦ ਜੀ ਦੇ ਚੱਲ ਰਹੇ ਨੇ, ਔਰ ਉਹਨਾਂ ਦਾ ਥਾਟ ਉਸ ਦੇ ਨਾਲ ਜੋੜ ਕੇ ਫਿਰ ਜਿਵੇਂ ਗੁਰੂ ਅਮਰਦਾਸ ਜੀ ਦੇ ਸਲੋਕ ਔਰ ਗੁਰੂ ਅਰਜਨ ਸਾਹਿਬ ਦੇ ਕਾਊਂਟਿੰਗ ਉਹਦੇ 'ਚ ਹੀ ਹੋ ਰਹੀ ਹੈ। ਨਾ ਫਰੀਦ ਨਾਲ ਇਸਤੇਮਾਲ ਕੀਤਾ, ਪਰ ਮਹੱਲਾ ਪੰਜਵਾਂ। ਔਰ ਅੱਜ ਜਿਹੜੇ 4 ਸਲੋਕ ਮੈਂ ਚੁਣੇ ਨੇ, ਇਹ ਚਾਰੋਂ ਹੀ ਮਹੱਲਾ ਪੰਜਵਾਂ ਨੇ, ਪਰ ਇਹ ਕੰਟੀਨਿਊਟੀ ਹੈ ਫਰੀਦ ਜੀ ਦੇ ਸਲੋਕਾਂ ਦੀ। 108, 109, 110, 111 ਨੰਬਰ ਸਲੋਕ, ਔਰ ਪਹਿਲਾ ਸਲੋਕ ਮਹੱਲਾ ਪੰਜਵਾਂ ਹੈ। ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ, ਅੱਲਾ ਸੇਤੀ ਰਤਿਆਂ ਇਹੋ ਸਚਾਵਾਂ ਸਾਜ਼। ਹੁਣ ਉਸ ਤੋਂ ਪਹਿਲਾਂ ਬਾਬਾ ਫਰੀਦ ਦਾ ਸਲੋਕ ਸੀ ਕਿ ਪਿਛਲ ਰਾਤ ਨਾ ਜਾਗਿਓ ਜੀਵੰਦੜਿਓ ਮੋਇਓ, ਕਿ ਵੀ ਉਹ ਜਿਹੜਾ ਪਿਛਲੀ ਰਾਤ ਅੰਮ੍ਰਿਤ ਵੇਲੇ ਜਾਗ ਕੇ ਰੱਬ ਨੂੰ ਯਾਦ ਨਹੀਂ ਕਰਦਾ, ਉਹ ਜਿਉਂਦਿਆਂ ਹੀ ਮਰਿਆ ਹੋਇਆ। ਹੁਣ ਇਸ ਤੋਂ ਥਾਟ ਦੇ ਨਾਲ ਕਿ ਭਾਈ ਅੰਮ੍ਰਿਤ ਵੇਲਾ ਜਾਂ ਜੀਵਨ ਦਾ ਇਹ ਸਾਰਾ ਪਾਰਟ ਕਿੰਨਾ ਇੰਪੋਰਟੈਂਟ ਹੈ, ਇਹ ਪੰਜਵੇਂ ਪਾਤਸ਼ਾਹ ਦੇ ਸਲੋਕ ਕਿ ਹੇ ਫਰੀਦ ਜੀ ਕੰਤ ਰੰਗਾਵਲਾ, ਜਿਹੜਾ ਨਿਰੰਕਾਰ ਹੈ ਉਹ ਰੰਗੀਲਾ, ਕਿਉਂਕਿ ਜੋ ਰੰਗ ਨੇ ਅਕਾਲ ਪੁਰਖ ਦੇ ਰੰਗ ਨੇ 4 ਚਫੇਰੇ। ਕੰਤ ਰੰਗਾਵਲਾ ਵੱਡਾ ਬੇਮੁਹਤਾਜ, ਉਹ ਬਿਨਾਂ ਮੁਤਾਜੀ ਤੋਂ ਹੈ। ਉਹ ਜਿਹੜਾ ਰੰਗਾਵਲਾ ਉਹੀ ਹੁੰਦਾ ਹੈ ਜਿਹੜਾ ਬੇਮੁਤਾਜ ਹੁੰਦਾ ਹੈ, ਜਿਹੜਾ ਬਾਦਸ਼ਾਹ ਹੁੰਦਾ ਹੈ, ਜਿਹੜਾ ਬੇਪਰਵਾਹ ਹੁੰਦਾ ਹੈ। ਅੱਲਾ ਸੇਤੀ ਰਤਿਆਂ ਇਹੋ ਸਚਾਵਾਂ ਸਾਜ਼, ਕਿ ਜੇ ਅਸੀਂ ਉਸ ਅੱਲਾ ਦੇ ਨਾਲ, ਹੁਣ ਕਿਉਂਕਿ ਬਾਬਾ ਫਰੀਦ ਇਸਲਾਮਿਕ ਟ੍ਰੈਡੀਸ਼ਨ ਨੂੰ ਬਿਲੋਂਗ ਕਰਦੇ ਨੇ, ਤੇ ਗੁਰੂ ਅਰਜਨ ਸਾਹਿਬ ਨੇ ਵੀ ਰੱਬ ਦੇ ਲਈ ਨਾਂ ਅੱਲਾ ਜਿਹੜਾ ਇਸਲਾਮ ਦੇ ਵਿੱਚ ਇਸਤੇਮਾਲ ਹੁੰਦਾ ਕਿ ਅੱਲਾ ਸੇਤੀ ਰਤੇ, ਕਿ ਜੇ ਅਸੀਂ ਰੱਬ ਦੇ ਨਾਲ, ਅੱਲਾ ਦੇ ਨਾਲ ਰਤੇ ਹੋਈਏ, ਜੁੜੇ ਹੋਈਏ, ਇਹੋ ਸਚਾਵਾਂ ਸਾਜ਼। ਤੇ ਫਿਰ ਇਹ ਜਿਹੜਾ ਸਾਜ਼ ਹੈ ਬਾਡੀ ਵੱਜਦਾ ਹੀ ਹੈ ਨਾ, ਜਦੋਂ ਅਸੀਂ ਕਹਿੰਦੇ ਗਾਵੇ ਕੋ ਗੁਣ ਵਡਿਆਈਆਂ 4, ਅਸੀਂ ਕਹਿੰਦੇ ਗਾਵੇ ਕੋ ਸਾਜ਼ ਕਰੇ ਤਨ ਖੇ, ਕਿ ਇਹ ਜਿਹੜਾ ਸਾਜ਼ ਹੈ ਇਹ ਸੱਚ ਦੇ ਨਾਲ ਸਜੇਗਾ ਜੇ ਅਸੀਂ ਰੱਬ ਦੇ ਨਾਲ, ਅੱਲਾ ਦੇ ਰੰਗ 'ਚ ਰੰਗੇ ਜਾਵਾਂਗੇ। ਫਿਰ ਮਹੱਲਾ ਪੰਜਵਾਂ, ਅਗਲਾ ਸਲੋਕ, ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਏ ਵਿਕਾਰ, ਅੱਲਾ ਭਾਵੈ ਸੋ ਭਲਾ, ਤਾਂ ਲੱਭੈ ਦਰਬਾਰ। ਕਿ ਫਰੀਦ ਜੀ ਦੁੱਖ ਤੇ ਸੁੱਖ ਇਹਨੂੰ ਇੱਕ ਕਰਕੇ ਸਮਝੀਏ, ਔਰ ਦਿਲ ਚੋਂ ਵਿਕਾਰਾਂ ਦੀ ਜਿਹੜੀ ਮੈਲ ਹੈ ਇਹਨੂੰ ਲਾ ਕੇ ਪਰੇ ਸੁੱਟ ਦਈਏ। ਅੱਲਾ ਭਾਵੈ ਸੋ ਭਲਾ, ਜੋ ਰੱਬ ਕਰੇਗਾ ਉਹ ਭਲਾ ਹੀ ਹੋਏਗਾ। ਜੋ ਹੋ ਰਿਹਾ ਰੱਬ ਦੇ ਭਾਣੇ 'ਚ ਹੋ ਰਿਹਾ, ਤਾਂ ਲੱਭੇ ਦਰਬਾਰ। ਜਦੋਂ ਅਸੀਂ ਹੁਕਮ ਰਜ਼ਾਈ ਚੱਲਣਾ, ਇਹ ਹੈ ਕਿ ਵੀ ਜਦੋਂ ਅਸੀਂ ਰੱਬ ਦੇ ਅੱਗੇ ਆਪਣਾ ਆਪਾ ਰੱਖ ਦਿੰਦੇ ਹਾਂ, ਉਹਦੀ ਰਜ਼ਾ 'ਚ ਆ ਜਾਂਦੇ, ਤੇ ਫਿਰ ਉਸ ਦਾ ਤਾਂ ਲੱਭੇ ਦਰਬਾਰ, ਫਿਰ ਉਹਦਾ ਦਰਬਾਰ, ਰੱਬ ਦਾ ਘਰ, ਉਹ ਸਾਨੂੰ ਹਾਸਲ ਹੁੰਦਾ। ਤੇ ਅਗਲਾ ਸਲੋਕ ਹੈ ਮਹੱਲਾ ਪੰਜਵਾਂ, ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੈ ਨਾਲ, ਸੋਈ ਜਿਉ ਨਾ ਵੱਜਦਾ, ਜਿਸ ਅੱਲਾਹ ਕਰਦਾ ਸਾ। ਕਿ ਸਾਰੀ ਦੁਨੀਆ ਮਾਇਆ ਦੇ ਰੰਗ ਵਿੱਚ ਵੱਜ ਰਹੀ ਹੈ, ਤੁਰੀ ਫਿਰਦੀ ਹੈ, ਸਭ ਮਾਇਆ ਨਹੀਂ ਉਹਨੂੰ ਗਲੇਫਿਆ ਹੋਇਆ, ਵਲੇਟਿਆ ਹੋਇਆ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਉਹਦੇ 'ਚ ਘੁੰਮੀ ਜਾ ਰਿਹਾ। ਪਰ ਨਾਲ ਕਿਹਾ ਸੋਈ ਜਿਉ ਨਾ ਵੱਜਦਾ, ਜਿਸ ਅੱਲਾਹ ਕਰਦਾ ਸਾਰ, ਕਿ ਜਿਹਦੀ ਸਾਰ, ਜਿਹਦੀ ਸੰਭਾਲ, ਜਿਸ ਦਾ ਫਿਕਰ ਰੱਬ ਨੂੰ ਹੈ, ਉਹ ਦੁਨੀਆ ਦੇ ਨਾਲ ਨਹੀਂ ਵੱਜਦਾ, ਉਹ ਦੁਨੀਆ ਤੋਂ ਵੱਖਰਾ ਹੁੰਦਾ ਹੈ। ਭਗਤਾਂ ਕੀ ਚਾਲ ਨਿਰਾਲੀ, ਉਹ ਫਿਰ ਨਿਰਾਲੀ ਚਾਲ ਵਾਲਾ ਹੁੰਦਾ।
ਤੇ ਅਗਲਾ ਸ਼ਲੋਕ ਫਾਈਨਲ ਹੈ ਮਹੱਲਾ ਪੰਜਵਾਂ। ਫਰੀਦਾ ਦਿਲ ਰੱਤਾ ਇਸ ਦੁਨੀ ਸਿਉ ਦੁਨੀ ਨ ਕਿਤੈ ਕਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ। ਕਿ ਦਿਲ ਜਿਹੜਾ ਹੈ ਉਹ ਤਾਂ ਇਸ ਦੁਨੀਆ ਦੇ ਵਿੱਚ ਫਸਿਆ ਹੋਇਆ, ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ। ਕਿ ਦਿਲ ਫਰੀਦਾ ਦਿਲ ਰੱਤਾ ਮਹੱਲਾ ਪੰਜਵਾਂ। ਫਰੀਦਾ ਦਿਲ ਰੱਤਾ ਇਸ ਦੁਨੀ ਸਿਉ, ਕਿ ਇਹ ਫਰੀਦ ਇਹ ਦਿਲ ਜਿਹੜਾ ਉਹ ਤਾਂ ਦੁਨੀਆ 'ਚ ਫਸਿਆ ਹੋਇਆ। ਦੁਨੀ ਨਾ ਕਿਤੇ ਕੰਮ, ਦੁਨੀਆ ਨੇ ਤਾਂ ਕਿਤੇ ਕੰਮ ਨਹੀਂ ਹੋਣਾ ਹੈ। ਜਿਵੇਂ ਕਬੀਰ ਸਾਹਿਬ ਦਾ ਸ਼ਬਦ ਹੈ ਕਿ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿ ਦੀਨ ਰੱਬ ਦੀ ਦੁਨੀਆ, ਉਸ ਨੂੰ ਅਸੀਂ ਗਵਾਇਆ ਦੁਨੀਆ ਦੀ ਖਾਤਰ। ਦੀਨ ਗਵਾਇਆ ਦੁਨੀ ਸਿਉ, ਦੁਨੀਆ ਨੇ ਨਾਲ ਨਹੀਂ ਚੱਲਣਾ। ਤੇ ਇਹ ਗਾਫਲ ਸੁੱਤੇ ਹੋਏ ਬੰਦੇ ਆਪਣੇ ਪੈਰ ਤੇ ਆਪ ਹੀ ਕੁਹਾੜਾ ਮਾਰ ਰਹੇ ਹੈ। ਫਰੀਦਾ ਦਿਲ ਰੱਤਾ ਇਸ ਦੁਨੀ ਸਿਉ ਦੁਨੀ ਨਾ ਕਿਤੇ ਕੰਮ, ਇਹ ਦੁਨੀਆ ਕਿਸੇ ਕੰਮ ਨਹੀਂ ਆਉਣ ਵਾਲੀ। ਮਿਸਲ ਫਕੀਰਾਂ ਗਾਖੜੀ। ਹੁਣ ਇਹ ਬੜਾ ਇੰਟਰਸਟਿੰਗ ਹੈ ਕਿ ਸ਼ਬਦ ਮਿਸਲ ਯੂਜ਼ ਕੀਤਾ ਹੈ। ਫਕੀਰ ਹੁੰਦਾ ਰੱਬ ਨਾਲ ਜੁੜਿਆ ਹੋਇਆ, ਗਾਖੜੀ ਬਹੁਤ ਔਖੀ। ਕਿ ਇਹ ਜਿਹੜੀ ਰੱਬ ਦੇ ਪਿਆਰ ਵਾਲੇ ਦੁਨੀਆ ਦੇ ਜਿਹੜੇ ਫਕੀਰ ਨੇ, ਇਹਨਾਂ ਦੀ ਮਿਸਲ, ਇਹਨਾਂ ਦੀ ਰਹਿਣੀ, ਇਹਨਾਂ ਦੇ ਜੀਵਨ ਮੁਤਾਬਕ ਜਿਉਣਾ। ਦੁਨੀਆ ਤੋਂ ਜੇ ਚਾਲ ਨਿਰਾਲੀ ਰੱਖਣੀ ਹੈ ਤਾਂ ਫਿਰ ਭੁੱਖ ਨੰਗ ਵੀ ਕੱਟਣੀ ਪਏਗੀ। ਫਿਰ ਕੋ ਕਹਿ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਉਹ ਬੌਰਾਨਗੀ, ਉਹ ਦੀਵਾਨਗੀ, ਉਹ ਪਾਗਲਪਨ, ਉਹ ਸਾਰਾ ਜਿਹੜਾ ਹੈ ਜਨੂਨ, ਇਹ ਮਿਸਲ ਫਕੀਰਾਂ ਗਾਖੜੀ। ਕਿ ਜਿਹੜੀ ਫਕੀਰਾਂ ਵਾਲੀ ਜ਼ਿੰਦਗੀ ਹੈ ਬੜੀ ਔਖੀ ਹੈ। ਸੋ ਪਾਈਐ ਪੂਰ ਕਰਮ, ਉਹਨੂੰ ਹੀ ਮਿਲਦੀ ਹੈ ਪੂਰੀ ਬਖਸ਼ਿਸ਼ ਦੇ ਨਾਲ। ਜੇ ਨਿਰੰਕਾਰ ਦਾ ਕਰਮ, ਫਾਰਸੀ ਦਾ ਸ਼ਬਦ ਹੈ ਰਹਿਮਤ, ਬਖਸ਼ਿਸ਼, ਗ੍ਰੇਸ, ਗਲੈਂਸ। ਸੋ ਪਾਈਐ ਪੂਰ ਕਰਮ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾਸਨ ਆ ਗਿਆ ਦੋ। ਦੇਖਦੇ ਰਹੋ TV ਰਿਫੋ। ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।